देखो ਅੱਜ ਮੈਂ ਜੁਆਇਨ ਕੀਤਾ ਦੁਬਾਰਾ ਤੋਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਆਪਣੇ ਸਾਰੇ ਪੰਜਾਬ ਦੇ ਧਰਮ ਗੁਰੂਆਂ ਦਾ ਸ਼ੁਕਰਾਨਾ ਕਰਦੇ ਹੋਏ ਉਹਨਾਂ ਨੇ ਮੈਨੂੰ ਕਾਲ ਕੀਤੀ। ਮੈਨੂੰ ਬੜਾ ਮਾਣ ਹੈ ਆਪਣੇ ਪੰਜਾਬ ਤੇ। ਮੀਡੀਆ ਦਾ ਸ਼ੁਕਰਾਨਾ ਕਰਦੇ ਹੋਏ ਤੁਹਾਡਾ ਸਾਰਿਆਂ ਦਾ ਧੰਨਵਾਦ, ਕਿਉਂਕਿ ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਫੋਨ ਕੀਤੇ ਜਦੋਂ ਸਰਕਾਰ ਦੀ ਨੋਟੀਫਿਕੇਸ਼ਨ ਸਿੰਗਲ ਬੰਦੇ ਨੇ, ਕਿਉਂਕਿ ਇਹ ਕਮਿਸ਼ਨ ਨੂੰ ਰਨ ਕਰਨ ਵਿੱਚ ਕਮਿਸ਼ਨ ਦੀ ਸਕਸੈਸ ਦਾ ਰਾਜ 98 ਤੋਂ ਕਮਿਸ਼ਨ ਬਣਿਆ ਹੋਇਆ, ਜਿਹੜਾ ਇਹਦਾ ਸ਼੍ਰੇ ਵੇ ਮੇਰਾ ਕੱਲੀ ਦਾ ਨਹੀਂ ਹੈਗਾ। ਮੈਂ ਤੇ ਇੱਕ ਵਾਹਿਗੁਰੂ ਨੇ ਮੈਨੂੰ ਜਰੀਆ ਬਣਾਇਆ, ਪਰ ਜਿਹੜਾ ਤੁਸੀਂ ਲੋਕਾਂ ਨੇ ਸਪੋਰਟ ਕੀਤਾ ਅਸਲੀ ਕ੍ਰੈਡਿਟ ਮੀਡੀਆ ਨੂੰ ਹੀ ਜਾਂਦਾ। ਜਿੱਥੇ ਜਿੱਥੇ ਮੈਂ ਨਹੀਂ ਪਹੁੰਚ ਪਾਈ ਤੁਸੀਂ ਮੈਨੂੰ ਉੱਥੇ ਲੈ ਕੇ ਗਏ, ਆਵਾਜ਼ ਬਣੇ ਮੇਰੀ, ਤੇ ਤੁਹਾਡਾ ਸਭ ਦਾ ਤਹਿ ਦਿਲ ਨਾਲ ਸ਼ੁਕਰੀਆ। ਤੋ ਇੱਕ ਬੰਦੇ ਨਾਲ ਨਾ ਗੱਲ ਕਰਨ ਦਾ ਉਦੋਂ ਇੱਕ ਰੀਜ਼ਨ ਸੀ ਕਿ ਅਸੀਂ ਆਪਣੇ सम्मान ਦੀ ਲੜਾਈ ਨੂੰ ਲੈ ਕੇ ਜਿਹੜਾ ਇੱਕ ਰੀਜ਼ਨ ਸੀ, ਸਰਕਾਰ ਦਾ ਇੱਕ ਕੁਐਸਚਨ ਰੇਸ ਕੀਤਾ ਜਿਹੜਾ ਸਰਕਾਰ ਨੇ ਮੇਰੇ ਤੇ ਕਿ ਐਕਸਟੈਂਸ਼ਨ ਦੇਣ ਦਾ ਪ੍ਰਾਵਧਾਨ ਨਹੀਂ ਸੀ, ਇਸ ਕਰਕੇ ਮੈਨੂੰ ਰਿਮੂਵ ਕੀਤਾ ਗਿਆ। ਤੇ ਜਿਹੜਾ ਇੱਕ ਰਿਮੂਵ ਸ਼ਬਦ ਮੈਨੂੰ ਤੰਗ ਕਰ ਰਿਹਾ ਸੀ, ਕਿਉਂਕਿ ਮੇਰਾ ਇਹ ਮੰਨਣਾ ਹੈ 5 ਸਾਲ ਵਿੱਚ ਸਰਕਾਰਾਂ ਬਦਲ ਜਾਂਦੀਆਂ ਨੇ, ਮੁੱਖ ਮੰਤਰੀ ਦੇ ਚਿਹਰੇ ਬਦਲ ਜਾਂਦੇ ਨੇ। ਪੂਰੇ ਪੰਜਾਬ ਦੀ ਜਨਤਾ ਦੀ ਤਰ੍ਹਾਂ ਇੱਕ ਨਵੀਂ ਸਰਕਾਰ ਸਾਡੀ ਸਟੇਟ ਵਿੱਚ ਆਈ, ਮੈਂ ਵੀ ਉਸ ਪ੍ਰਜਾ ਦਾ ਹੀ ਇੱਕ ਹਿੱਸਾ ਵਾਂ। ਇੱਕ ਆਮ ਔਰਤ ਦੇ ਨਾਤੇ ਵੀ ਮੇਰਾ ਵੀ ਹੱਕ ਬਣਦਾ ਸੀ, ਮੇਰੀਆਂ ਵੀ ਨਵੀਆਂ ਹੋਪਸ ਉਮੀਦਾਂ ਨੇ। ਕਿਉਂਕਿ ਮਨੀਸ਼ਾ ਗੁਲਾਟੀ ਨੇ 2018 ਦੀ ਜਦੋਂ ਦੀ ਕਮਿਸ਼ਨ ਜੁਆਇਨ ਕੀਤੀ, ਜੇ ਕੋਈ ਵੀ ਇਹ ਸਾਬਿਤ ਕਰ ਦੇ ਟਿਲ ਡੇਟ ਤੱਕ ਕਿ ਮੈਂ ਕਦੀ ਕਿਸੇ ਨੂੰ ਪੁੱਛਿਆ ਹੈ ਕਿ ਤੁਸੀਂ ਕਿਸ ਪਾਰਟੀ ਤੋਂ ਹੋ, ਸਾਰੇ ਹੀ ਪਾਰਟੀਆਂ ਦੇ ਲੀਡਰ ਮੇਰੇ ਨਾਲ ਗੱਲ ਕਰਦੇ ਰਹਿੰਦੇ ਸੀ, ਪਰ ਮੈਂ ਕਦੀ ਪੱਖਪਾਤ ਨਹੀਂ ਕੀਤਾ। ਆਮ ਆਦਮੀ ਦੀ ਸਰਕਾਰ ਬਣਨ ਤੋਂ ਪਹਿਲਾਂ ਵੀ ਮੈਂ ਜਦੋਂ ਚੰਡੀਗੜ੍ਹ ਵਿੱਚ ਧਰਨੇ ਤੇ ਇਹਨਾਂ ਦੀ ਟੀਮ ਬੈਠੀ ਹੋਈ ਸੀ, ਸ਼ਾਇਦ ਤੁਸੀਂ ਸਾਰੇ ਗਵਾਹ ਹੋ, ਮੈਂ ਆਪਣੇ ਪੇਜ ਤੇ ਉਹਨਾਂ ਦੀ ਪੋਸਟ ਸ਼ੇਅਰ ਕਰਕੇ ਉਹਨਾਂ ਨੂੰ ਸਪੋਰਟ ਕੀਤਾ। ਕਿਉਂਕਿ ਮੇਰਾ ਮੰਨਣਾ ਹੈ ਕਿ ਕਾਨੂੰਨ ਦੀ ਸੀਟ ਤੇ ਬਹਿ ਕੇ ਤੁਸੀਂ ਸੰਵਿਧਾਨਿਕ ਸੀਟ ਜਿਹਨੂੰ ਇੱਕ ਨਾਮ ਦਿੱਤਾ ਹੋਇਆ, ਸੰਵਿਧਾਨਿਕ ਸੀਟ ਹੀ ਹੈ, ਸਾਡੇ ਕੋਲ ਉਨੀਆਂ ਹੀ ਸਿਵਲ ਕੋਰਟ ਦੀਆਂ ਪਾਵਰਾਂ ਨੇ, ਤੁਸੀਂ ਪੱਖਪਾਤ ਨਹੀਂ ਕਰ ਸਕਦੇ। ਡਿਪੈਂਡ ਕਰਦਾ ਹੈ ਪਰਸਨੈਲਿਟੀ ਟੂ ਪਰਸਨੈਲਿਟੀ ਵੀ, ਪਰ ਮੇਰਾ ਹਮੇਸ਼ਾ ਤੋਂ ਵਿਸ਼ਵਾਸ ਕਰਮ ਵਿੱਚ ਰਿਹਾ ਹੈ ਕਿ ਤੁਸੀਂ ਆਪਣਾ, ਮੈਂ ਕਦੀ ਵੀ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕੀਤਾ, ਪੋਲਿਟਿਕਸ ਨਹੀਂ ਕੀਤੀ, ਔਰ ਨਾ ਹੀ ਆਉਣ ਵਾਲੇ ਸਮਾਂ 'ਚ ਕਰਾਂਗੀ। ਤਾਂ ਮੇਰਾ ਕੰਸਰਨ ਇਹੀ ਸੀ ਕਿ ਜਿਹੜਾ ਇੱਕ ਰਿਮੂਵ ਸ਼ਬਦ ਮੈਨੂੰ ਤੰਗ ਕਰ ਰਿਹਾ ਸੀ ਕਿ ਮੈਂ 5 ਸਾਲ ਤੋਂ ਜੋ ਮਿਹਨਤ ਕੀਤੀ, 98 ਤੋਂ ਜਿਹੜਾ ਕਮਿਸ਼ਨ ਬਣਿਆ ਹੋਇਆ 17 ਸੈਕਟਰ ਦੀ 85 ਸੀੜੀਆਂ ਚੜ੍ਹ ਕੇ ਜਦੋਂ ਮੈਂ ਬਣੀ ਉੱਪਰ ਗਈ, ਕੈਪਟਨ ਅਮਰਿੰਦਰ ਸਿੰਘ ਜੀ ਔਰ ਮਹਾਰਾਣੀ ਪ੍ਰਨੀਤ ਕੌਰ ਨੇ ਜਿਨ੍ਹਾਂ ਨੇ ਮੈਨੂੰ ਇਸ ਸੀਟ ਤੇ ਵਿਸ਼ਵਾਸ ਭਰੋਸਾ ਕਰਕੇ ਮੈਨੂੰ ਬਿਠਾਇਆ। ਪਰ ਮੇਰਾ ਇਹ ਮੰਨਣਾ ਹੈ ਸਰਕਾਰਾਂ ਬਿਠਾ ਦਿੰਦੀਆਂ ਨੇ ਤੇ ਕਰਜ਼ ਤੁਹਾਡੀ ਤੁਹਾਨੂੰ ਅੱਗੇ ਲੈ ਕੇ ਜਾਂਦੀ ਏ। ਉਸ 85 ਸੀੜੀਆਂ ਤੋਂ ਚੜ੍ਹਦੇ ਮੈਂ ਗਿਰ ਵੀ ਪਈ, ਮੇਰੇ 2 ਪੈਰਾਂ ਦੀ ਹੱਡੀਆਂ ਟੁੱਟੀਆਂ ਕੋਵਿਡ ਦੇ ਵਿੱਚ ਵੀ। ਮੈਂ ਇਹ ਗਵਾਹ ਵੇ ਸੋਸ਼ਲ ਮੀਡੀਆ ਕਿ ਮੈਂ ਕੋਵਿਡ ਵਿੱਚ ਵੀ ਕੰਮ ਕਰਦੀ ਰਹੀ। ਉੱਥੋਂ ਲੈ ਕੇ ਇੱਥੇ ਤੱਕ ਦਾ ਸਫ਼ਰ, ਆਫਿਸ ਚੇਂਜ ਕਰਾਉਣਾ ਸਭ ਤੋਂ ਵੱਡਾ ਇੱਕ ਚੈਲੰਜ ਰਿਹਾ। ਹਾਲਾਂਕਿ ਮੁੱਖ ਮੰਤਰੀ ਸਾਹਿਬ ਨਾਲ ਬੜੇ ਹੀ ਪਰਸਨਲ ਪਰਿਵਾਰਿਕ ਰਿਸ਼ਤੇ ਹੋਣ ਦੇ ਬਾਵਜੂਦ ਵੀ ਜਿਹੜਾ ਡਿਪਾਰਟਮੈਂਟਲ ਕੰਮ ਹੈ ਉਹ ਬੜਾ ਪੀੜਾਜਨਕ ਰਿਹਾ ਕੰਮ ਕਰਵਾਉਣਾ, ਕਿਉਂਕਿ ਉਹ ਚੀਫ ਮਿਨਿਸਟਰ ਦਾ ਕੰਮ ਨਹੀਂ ਸੀ ਆਫਿਸ ਸ਼ਿਫਟ ਕਰਨਾ, ਉਹਨਾਂ ਨੇ ਆਰਡਰ ਹੀ ਦੇਣੇ ਸੀ। ਤੇ ਉਹ ਬੜਾ ਇੱਕ ਪੀੜਾਜਨਕ ਰਿਹਾ ਕਿ 98 ਤੋਂ ਬਾਅਦ ਕਿ ਬਜ਼ੁਰਗਾਂ ਕੋਲ ਉੱਤੇ ਨਹੀਂ ਚੜਾਇਆ ਜਾਂਦਾ ਸੀ, ਤੇ ਮੇਰਾ ਇੱਥੇ ਤੱਕ ਦਾ ਸਫ਼ਰ ਤੇ ਤੁਹਾਡੇ ਇਹ ਰਿਮੂਵ ਸ਼ਬਦ ਤੰਗ ਕਰ ਰਿਹਾ ਸੀ। ਫਿਰ ਉਸੇ ਗੱਲ ਤੇ ਆਨੇ ਆ ਕਿ ਆਪਣੇ ਮਾਨ सम्मान ਦੀ ਲੜਾਈ ਨੂੰ ਲੈ ਕੇ ਕਿ ਐਕਸਟੈਂਸ਼ਨਸ ਜਿਹੜਾ ਸਰਕਾਰ ਦਾ ਇੱਕ ਕੁਐਸਚਨ ਰੇਸ ਸੀ ਕਿ ਐਕਸਟੈਂਸ਼ਨਸ ਦੇਣ ਦਾ ਪ੍ਰਾਵਧਾਨ ਨਹੀਂ ਹੈ। ਜਦੋਂ ਦਾ ਕਮਿਸ਼ਨ ਬਣਿਆ ਹੈ ਮੇਰੇ ਤੋਂ ਪਹਿਲੇ ਜਿੰਨੀਆਂ ਵੀ ਚੇਅਰਪਰਸਨ ਰਹੀਆਂ ਨੇ ਸਭ ਨੂੰ ਐਕਸਟੈਂਸ਼ਨ ਮਿਲੀ ਹੈ, ਔਰ ਸਾਰੀਆਂ ਹੀ ਸਟੇਟਸ ਵਿੱਚ ਐਕਸਟੈਂਸ਼ਨ ਮਿਲਦੀਆਂ ਨੇ, ਚਾਹੇ ਉਹ ਦਿੱਲੀ ਹੋਵੇ, ਰਾਜਸਥਾਨ, ਹਰਿਆਣਾ, ਹਿਮਾਚਲ, ਛੱਤੀਸਗੜ੍ਹ, ਜਿੱਥੇ ਵੀ ਹੋਵੇ ਐਕਸਟੈਂਸ਼ਨਸ ਮਿਲਦੀਆਂ ਰਹੀਆਂ ਨੇ। ਇਹ ਪ੍ਰਾਵਧਾਨ ਹੈ ਸਿਰਫ ਇਹ सम्मान ਦੀ ਲੜਾਈ ਨੂੰ ਲੈ ਕੇ। ਤੇ ਮੈਂ ਬੜੇ ਦਿਲ ਤੋਂ ਪੰਜਾਬ ਹਰਿਆਣਾ ਮਾਨਯੋਗ ਹਾਈ ਕੋਰਟ ਦਾ ਦਿਲ ਤੋਂ ਸ਼ੁਕਰੀਆ ਕਰਦੀ ਹਾਂ ਕਿ ਮੇਰੀ ਇਸ सम्मान ਦੀ ਲੜਾਈ ਨੂੰ ਉਹਨਾਂ ਨੇ ਧਿਆਨ ਨਾਲ ਸੁਣਿਆ, ਔਰ ਸੀਨੀਅਰ ਐਡਵੋਕੇਟ ਚੇਤਨ ਮਿੱਤਲ ਜੀ ਨੇ ਮੇਰਾ ਪੱਖ ਰੱਖਿਆ ਔਰ ਮੈਨੂੰ ਇਹ ਆਨਰ ਦਿੱਤਾ। ਉਹਦੇ ਨਾਲ ਹੀ ਪੰਜਾਬ ਸਰਕਾਰ ਦਾ ਸ਼ੁਕਰੀਆ ਕਰਦੀ ਹਾਂ ਕਿ ਉਹਨਾਂ ਨੇ ਇਹ ਫੈਸਲਾ ਵਾਪਿਸ ਲਿੱਤਾ। ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਜਦੋਂ ਦੀ ਇਹ ਸਰਕਾਰ ਬਣੀ ਹੈ ਮੇਰੇ ਔਰ ਇਹਨਾਂ ਦੇ ਵਿੱਚ ਇੱਕ ਬਾਤਚੀਤ ਚੱਲ ਰਹੀ ਹੈ, ਪਰ ਆਫਿਸਰ ਵਿੱਚ ਨੇ ਮੇਰੇ ਵਾਸਤੇ ਮੇਰਾ ਰੈਜ਼ਿਗਨੇਸ਼ਨ ਬਹੁਤ ਛੋਟੀ ਚੀਜ਼ ਹੈ, ਬਹੁਤ ਮਾਈਨਰ ਹੈ। ਮੈਂ ਜਿਸ ਸ਼ਿੱਦਤ ਦੇ ਨਾਲ ਇਸ ਚੇਅਰ ਤੇ ਬੈਠ ਕੇ ਕੰਮ ਕਰਦੀ ਰਹੀ ਸਾਂ, ਲੋਕਾਂ ਦੇ ਵਿੱਚ ਸਾਂ,
ਹੈਗੀ ਆ ਔਰ ਇਨ ਫਿਊਚਰ ਵਿੱਚ ਵੀ ਰਹਾਂਗੀ। ਚੇਅਰ ਤੇ ਰਹਾਂ ਜਾਂ ਨਾ ਰਹਾਂ, ਪਰ ਉਮੀਦ ਹੈ ਕਿ ਆਉਣ ਵਾਲੇ ਸਮਾਂ ਵਿੱਚ 4 ਤੋਂ 5 ਵਾਰੀ ਆਪਣੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਕੋਲ ਟਾਈਮ ਮੰਗ ਚੁੱਕੀ ਹਾਂ। ਕੁਛ ਉਹਨਾਂ ਦੇ ਨਾਲ ਆਮਨੇ ਸਾਹਮਣੇ ਬੈਠ ਕੇ ਕਿ ਕੁਛ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਤੁਸੀਂ ਚਾਹੁੰਦੇ ਹੋ ਮੇਰੇ ਲਈ ਉਹ ਵੱਡੀ ਚੀਜ਼ ਨਹੀਂ ਹੈਗੀ। 5 ਸਾਲ ਇਹ ਸਰਕਾਰਾਂ ਬਦਲ ਜਾਂਦੀਆਂ ਨੇ, ਮੁੱਖ ਮੰਤਰੀ ਦਾ ਫੇਸ ਬਦਲ ਗਿਆ ਤੇ ਕਮਿਸ਼ਨ ਨੂੰ ਤੇ ਕਦੀ ਸਾਡੀ ਸਟੇਟ ਵਿੱਚ ਇੰਨੀ ਵੈਲਿਊ ਹੀ ਨਹੀਂ ਦਿੱਤੀ ਗਈ। ਪਰ ਮੈਂ ਸਰਕਾਰ ਦੇ ਸਪੋਰਟ ਨਾਲ ਹੀ, ਆਪਣੀ ਅਫਸਰਸ਼ਾਹੀ ਦੇ ਸਪੋਰਟ ਨਾਲ, ਮੀਡੀਆ ਦੇ ਸਪੋਰਟ ਨਾਲ ਜਿੰਨਾ ਬੈਸਟ ਕਰਨ ਦੀ ਕੋਸ਼ਿਸ਼ ਕੀਤੀ, ਇਮਾਨਦਾਰੀ ਨਾਲ ਕੀਤਾ। और इन फ्यूचर भी जब तक ये सीट ते रहांगी शिद्दत नाल काम करदी रहांगी। मैडम कल भी कैबिनेट मंत्री वालों ये कहा गया है कि ਅਸੀਂ ਹਲੇ ਵੀ ਜਿਹੜਾ ਹੈ ਮਨੀਸ਼ਾ ਗੁਲਾਟੀ ਨੂੰ ਕੁਰਸੀ ਤੋਂ ਲਾਣਾ ਹੈ। ਕੁਲਦੀਪ ਧਾਲੀਵਾਲ ਵੱਲੋਂ ਇਸ ਤਰੀਕੇ ਦੀ ਬਿਆਨਬਾਜ਼ੀ ਕੀਤੀ ਗਈ ਹੈ ਕਿ ਅਸੀਂ ਹਲੇ ਵੀ ਉਹਨਾਂ ਨੂੰ ਜਿਹੜਾ ਕੁਰਸੀ ਤੋਂ ਹਟਾਵਾਂਗੇ। देखो जो एक मेरी मान सम्मान की लड़ाई कोर्ट चली जाए ना, ਇਹੋ ਜਿਹੇ क्वेश्चंस से कुछ भी जवाब देना एक स्टेटमेंट मनिया जाता है। तो डेमोक्रेसी है। साडी स्टेट दे कैबिनेट मंत्री ने मेरे तो एज च भी वड्डे होणगे, वड्डे छोटे होण, मैं भी एक सीट ते बैठ के उन्हां दा सम्मान करनी आ। हर किसी नूं हक है अपनी गल रखण दा, ते कोई गल नहीं, उन्हां नूं हक है पूरा अपनी गल रखण दा। मैडम पहला तुसीं हमेशा कहंदे रहे हो कि तुसीं सियासत दे शिकार हुंदे रहे हो, इस बार तुहानूं लगदा कि ये भी कोई सियासत के तरीके दी तुहाडे नाल होई? देखो जो सियासत के शिकार होए साडा कंसर्न एको ही सी कि जो कैप्टन साहब नूं मुख्यमंत्री तो उतारिया गया, उदों दोबारा मुख्यमंत्री चेहरा बनन ते साडे नाल कीती गई सियासत। पर चलो असी अपना काम तां भी करते रहे। हुण एक्शन नूं की मंनदे हो? हुण एक्शन नूं सरकार ने यही किया तुहाडे सब दे सामने ही कि एक्सटेंशन देण दा प्रावधान नहीं है। मिसकंडक्ट भी जरूर किया गया सी, किस तरीके दा मिसकंडक्ट भी होया? देखो एखो इस तरह का कुछ नहीं सी, इको ही सानू सारे चाहिए कि मिसकंडक्ट कुछ नहीं सी कि ये कि प्रावधान नहीं सी एक्सटेंशन देण दा। ते एक्सटेंशनस मेरा कंसर्न इहो सी कि एक्सटेंशन अगे भी दित्तियां गईयां ने। दिल्ली च भी आई थिंक तीसरी बारी एक्सटेंशन मिली हुई है, होर स्टेटां च भी, सारियां स्टेटां च। पर एक डॉक्यूमेंट्स कुछ पूरे नहीं सीगे, ਉਹ ਪੂਰੇ ਕਰਕੇ ਦੁਬਾਰਾ ਤੋਂ ਕੋਰਟ ਦੇ ਵਿੱਚ ਇਹ ਮੈਟਰ ਲਾਇਆ ਜਾਊਗਾ। ਕੋਈ ਗੱਲ ਨਹੀਂ, ਉਸ ਤੋਂ ਪਹਿਲਾਂ ਤੁਸੀਂ ਗੱਲਬਾਤ ਵੀ ਕਰਨਾ ਚਾਹੁੰਦੇ, ਕੀ ਲੱਗਦਾ ਗੱਲਬਾਤ ਤੋਂ ਮੈਟਰ ਸੋਲਵ ਹੋ ਸਕਦਾ? ਨਹੀਂ ਕੋਈ, ਉਹ ਤਾਂ ਦੇਖੋ ਮੇਰਾ ਫੰਡਾਮੈਂਟਲ ਰਾਈਟ ਹੈ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ। ਇੱਥੇ ਮੈਂ ਸੀਟ ਤੇ ਰਵਾਂ ਨਾ ਰਵਾਂ, ਮੈਂ ਕਦੀ ਵੀ ਮੁੱਖ ਮੰਤਰੀ ਸਾਹਿਬ ਨੂੰ ਵੇਟ ਕਰ ਰਹੀ ਹਾਂ। ਮੈਂ ਉਹਨਾਂ ਨੂੰ ਉਹਨਾਂ ਦੀ ਸ਼ਾਦੀ ਦੀ ਵੀ ਸ਼ੁਭਕਾਮਨਾਵਾਂ ਦੇਣ ਲਈ ਵੀ ਫੋਨ ਕੀਤਾ ਸੀ। ਧਾਲੀਵਾਲ ਸਾਹਿਬ ਨੇ ਕਿਹਾ ਕਿ ਹਟਾਣਾ ਜੋ ਹੈ ਤੁਹਾਨੂੰ ਉਹ ਸਰਕਾਰ ਦੇ ਇਖਤਿਆਰ ਦੇ ਵਿੱਚ ਹੈ ਤੇ ਜੋ ਪੋਸਟ ਤੇ ਰਹੇਗਾ ਉਹ ਸੀਐਮ ਦੀ ਚੁਆਇਸ ਦੇ ਨਾਲ ਰਹੇਗਾ। देखो मैं इनदे ते कोई भी कमेंट नहीं करना चाहती, उन्होंने अपना अधिकार है, डेमोक्रेसी है, हर किसी को अधिकार है, कुछ भी वो कह सकते ने। मैं उन्होंने सम्मान करती हाँ, शुक्रिया करती हाँ। मैं हले सीएम ਨੂੰ ਮਿਲ ਕੇ ਤੁਸੀਂ ਜਿਵੇਂ ਕਿ ਕਰਨਾ ਚਾਹੁੰਦੇ ਹੋ, ਪਰਸਨਲੀ ਤੁਸੀਂ ਕਿਉਂ ਸੀਐਮ ਨੂੰ ਮਿਲਣਾ ਚਾਹੁੰਦੇ, ਤੁਸੀਂ ਕੀ मेरा अधिकार है ਸਪਸ਼ਟ ਕਰਨਾ ਚਾਹੁੰਦੇ ਹੋ ਆਪਣੇ ਵੀ ਸਥਿਤੀ ਕੀ। ਦੇਖੋ ਜਦੋਂ ਦੀ ਸਰਕਾਰ ਬਣੀ ਹੈ ਅਸੀਂ ਕਮਿਸ਼ਨ ਤੇ ਬੈਠ ਕੇ ਸਾਨੂੰ ਪਤਾ ਹੈ ਸਾਡੀ ਸਟੇਟ ਵਿੱਚ ਕੁੜੀਆਂ ਨੂੰ, ਬੱਚੀਆਂ ਨੂੰ ਕੀ ਮੁਸ਼ਕਿਲਾਂ ਫੇਸ ਆ ਰਹੀਆਂ ਨੇ। ਅੱਜ ਸਾਡੇ ਮੇਲ ਬੜੇ ਹਰਾਸ ਹੋ ਰਹੇ ਨੇ, ਐਨਆਰਆਈ ਕੁੜੀਆਂ ਦੇ ਬਹੁਤ ਸਾਰੇ ਮੇਰੇ ਕੋਲ ਇਹੋ ਜਿਹੇ ਕੰਸਰਨ ਹੈਗਾ। ਤੇ ਮੁੱਖ ਮੰਤਰੀ ਸਾਹਿਬ ਕੋਲ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਤੇ ਅਸੀਂ ਕਮਿਸ਼ਨ ਹੀ ਇੱਕ ਇਹੋ ਜਿਹੀ ਬਾਡੀ ਹੈ ਜਿਹੜਾ ਇੱਕਦਮ ਡਾਇਰੈਕਟ ਰੂਬਰੂ ਤੁਸੀਂ ਜਨਤਾ ਦੇ ਨਾਲ ਵਾਕਫ ਹੁੰਦੇ ਹੋ ਤੇ ਸਾਨੂੰ ਪਤਾ ਹੈ ਉਹ ਪ੍ਰੋਬਲਮਸ ਲਈ ਕੰਸਰਨ ਕੁਝ ਵੀ ਹੋ ਸਕਦਾ ਹੈ। ਮੈਮ ਤੁਸੀਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਹੋ, ਬੀਇੰਗ ਏ ਮਹਿਲਾ ਵੀ ਇੱਕ ਗੱਲ ਕਰੀਏ, ਜਾਂ ਫਿਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਹੋਣ ਜਾਂ ਮੰਤਰੀ ਹੋਣ, ਚਾਹੇ ਕੇਜਰੀਵਾਲ ਹੋਣ, ਉਹ ਕਹਿੰਦੇ ਅਸੀਂ ਮਹਿਲਾਵਾਂ ਨੂੰ ਬਹੁਤ ਸਾਰਾ ਸਨਮਾਨ ਦਿੰਦੇ ਹਾਂ। ਲੇਕਿਨ ਜੋ ਤੁਹਾਡੇ ਨਾਲ ਹੋ ਰਿਹਾ, ਚਾਹੇ ਤੁਸੀਂ ਇਹਨੂੰ ਰਾਜਨੀਤੀ ਕਰੋ, ਚਾਹੇ ਪੋਲੀਟੀਕਲ ਵੈਂਡੇਟਾ ਕੁਛ ਵੀ ਕਰੋ, ਤੁਹਾਨੂੰ ਲੱਗਦਾ ਕਿ ਜਿਹੜੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਤੇ ਕਰੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਫਰਕ ਹੈ ਜੀ? देखो मैं किसी भी पॉलिटिकल स्टेटमेंट मैं इस चेयर पे बैठ के नहीं दूंगी, क्योंकि पॉलिटिकल स्टेटमेंट देना मेरा बनदा ही नहीं। मैं 2011 तो लोग मैनू MLA बनाते आ रहे ने, प्रधानमंत्री दी वॉल ते जे मैं कोई कमेंट करती हाँ तो लोग कहते PM तो टिकट मंगती है। तो मैं पॉलिटिकल किसी भी मनीषा गुलाटी एक ऐहो जी मेरा अपना एक वजूद है कि मैं जदों भी कुछ गल करांगी अपने दम ते करांगी, कदी भी किसी नू क्रिटिसाइज नहीं मैं करांगी। मैं अपना दिखावांगी लोगों को कि मैं की बेस्ट तुहाडे लिए कर सकती हाँ। तो मैं किसी भी राजनीतिक कमेंट च नहीं पाना। मैं जिन्नी पार्टियां ने सब दे लीडरां दा बहुत सम्मान करदी हाँ, करदी रहांगी, चेयर ते रहा ना रहा, पर मैं किसी डर्टी पॉलिटिक्स च नहीं पाना। मैं किसी राजनीतिक कमेंट नहीं मैं कोई दे सकती। ਸਿਆਸੀ ਤੌਰ ਤੇ ਮੈਂ ਦੇਖਿਆ ਕਿ ਜਦੋਂ ਵੀ ਸਰਕਾਰਾਂ ਚੇਂਜ ਹੁੰਦੀਆਂ ਨੇ ਚੇਅਰਮੈਨ ਹਮੇਸ਼ਾ ਹੀ ਚੇਂਜ ਹੁੰਦੇ ਆਏ ਨੇਗੇ, ਕਿਉਂਕਿ ਉਹ ਅੱਗੇ ਜਦੋਂ ਵੀ ਜਿਹੜੀ ਸਰਕਾਰ ਹੁੰਦੀ ਆ ਆਪਦੇ ਕਿਸੇ ਨਾ ਕਿਸੇ ਹਿੱਤੇ ਨੂੰ ਸੀਟ ਦਿੰਦੀ ਹੈਗੀ। ਤੁਹਾਨੂੰ ਲੱਗਦਾ ਕਿ ਆਖਰਕਾਰ ਜਦੋਂ देखो बदलदियां ने होर चेयरमैनियां और कमीशन विच बहुत फर्क है।
ਕਮਿਸ਼ਨ ਦਾ ਇੱਕ ਹੈ ਕੁਝ ਇਹਦੇ ਐਕਟ ਵਿੱਚ ਹੈ, ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਹੈ ਤੇ ਇਹ ਹੋਰ ਕਮਿਸ਼ਨਰ ਦੇ ਔਰ ਚੇਅਰਮੈਨੀਆਂ ਚ ਇਹਦੇ ਚ ਬਹੁਤ ਅਗਰ ਫਰਕ ਹੈ। ਸਰਕਾਰ ਦੁਬਾਰਾ ਕਿਸੇ ਹੋਰ ਗਰਾਊਂਡ ਤੇ ਤੁਹਾਨੂੰ ਹਟਾਉਂਦੀ ਹੈ ਤੇ ਦੁਬਾਰਾ ਤੁਸੀਂ ਇਸ ਨੂੰ ਚੈਲੰਜ ਕਰੋਗੇ? ਦੇਖੋ ਵਕਤ ਬਹੁਤ ਵੱਡੀ ਚੀਜ਼ ਉਹ ਹੈ। ਕਹਿ ਰਹੇ ਕਿ ਗਰਾਊਂਡ ਚੇਂਜ ਕਰ ਸਕਦੇ ਦੇਖੋ ਉਹ ਹਾਲੇ ਉਸ ਵਕਤ ਦੀ ਪਹਿਲੇ ਤੋਂ ਅਸੀਂ ਕੀ ਕਮੈਂਟ ਕਰ ਸਕਦੇ ਹਾਂ ਤੇ ਕਿਉਂ ਇਸ ਬਾਰੇ ਚ ਹਾਲੇ ਗੱਲ ਕੀਤੀ ਜਾਏ, ਤੇ ਇਹ ਕੁਝ ਚੀਜ਼ਾਂ ਨੂੰ ਵਕਤ ਤੇ ਛੋੜ ਦੇਣਾ ਚਾਹੀਦਾ ਹੈ। ਜੁਆਇਨ ਕਰ ਲਈ ਸੀਗੀ, ਕੀ ਲੱਗਦਾ ਹੈ ਉਸ ਜੁਆਇਨਿੰਗ ਦਾ ਕੋਈ ਅਸਰ? ਦੇਖੋ ਉਹ ਸਮੇਂ ਦੀ ਗੱਲ ਸੀ। ਮੇਰਾ ਆਪਣਾ ਮੰਨਣਾ ਹੈ ਕਿ ਉਹ ਜੁਆਇਨਿੰਗ ਦਾ ਪਿੱਛੇ ਵੀ ਕੁਝ ਰੀਜ਼ਨ ਸੀ। ਇਹ ਸੀਟ ਤੇ ਬਹਿ ਕੇ ਅਸੀਂ ਕਿਸੇ ਨਹੀਂ ਹੈ ਜੋ ਅੱਜ ਐਕਸ਼ਨ ਹੋਇਆ। ਨਹੀਂ ਅਸੀਂ ਦੇਖੋ ਮੈਂ ਕੀ ਕਹਿ ਸਕਦੀ ਹਾਂ, ਇਹ ਤੇ ਇੱਕ ਪੋਲੀਟੀਕਲ ਤੁਹਾਡਾ ਇੱਕ ਕੁਐਸਚਨ ਹੋ ਗਿਆ। ਮੈਂ ਇਸ ਸੀਟ ਤੇ ਬਹਿ ਕੇ ਪੋਲੀਟੀਕਲ ਕੋਈ ਕਮੈਂਟ ਨਹੀਂ ਕਰਨਾ। ਮੈਨੂੰ ਤੁਸੀਂ ਮੇਰੀ ਕਮਿਸ਼ਨ ਦੇ ਮਾਰਫਤ ਗੱਲ ਕਰੋ, ਮੇਰੀ ਜੁਆਇਨਿੰਗ ਦੇ ਜਾਂ ਮੈਨੂੰ ਜੋ ਰਿਮੂਵ ਕੀਤਾ ਉਹਦੇ ਮਾਰਫਤ ਕੋਈ ਵੀ ਸ਼ਿਕਾਇਤਾਂ ਤੁਹਾਡੇ ਕੋਲ ਆਈਆਂ ਇਹਨਾਂ ਦਿਨਾਂ ਦੇ ਵਿੱਚ? ਤੁਸੀਂ ਜਦੋਂ ਤੱਕ ਕੁਰਸੀ ਤੇ ਨਹੀਂ ਸੀ ਕਿ ਕੁਝ ਇਸ ਤਰ੍ਹਾਂ ਦੌਰਾਨ ਵੀ ਤੁਹਾਡੇ ਕੋਲ ਸ਼ਿਕਾਇਤਾਂ ਪਹੁੰਚੀਆਂ? शिकायत ते रेगुलर फोन आने बंद हो गए ने। 32 शिकायत वापस लोग लै गए ने आके कि असी मैडम तो ही कराना सी। तो मेरे को शब्द नहीं है, लोगों ने मेरे ते जड़ा विश्वास किया उनके लिए मेरे को शब्द नहीं है। ते 45,000 प्लस मेरे को व्हाट्सएप आए पे ने जड़े कि मेरे लिए पढ़ना बहुत मुश्किल है। लोगों दे कंसर्न प्यार ली कि मैं पहले दी तरह उन्हां दे विच सी हाँ और रहांगी, काम करती रहांगी, उन्होंने मुद्दे वाली आवाज़ चुकती रहांगी। 2-3 केस बड़े दर्दनाक होए ने कि एक साडी पंजाब दी बेटी मैरिड है साडी स्टेट तो बाहर, उनका मैं केस सॉल्व किया सी। प्रेगनेंट है 2 महीने दी, उस लड़की ने मेरे उतरदे आई उनके हसबैंड ने उन्हें बेल्ट नाल कुटिया और शराब दी बोतल रख के अगे क्या नच। हुण मैं उन्नू ही बोतल विच बंद करके एहो जिहा नचावांगी कि याद रखेगा कानून दे दायरे च रह के असी उन्हां दा फैसला कराया। और उन्हें एक मां नूं जिहड़ी प्रेगनेंट है 2 महीने दा बच्चा उनदे पेट विच बोतल रख के उन्नू कहंदा कि नच। उन्नू मैं दसांगी कि नशा शराब दी बोतल विच है कि तेरे दिमाग विच है। उनदी बोतल ना मैं नचाई ते मैनू 100 पंजाब दी याद रखेगा। राजस्थान दा कानून दे दायरे च रख के असी कार्रवाई करांगे, चाहे मैनू उत्थे ना जाना पे, मैं जाके रहूंगी, उन्हें मैं सबक सिखा के रहूंगी। लगता है कि जेड़ा फैसला होया सीगा ਤੁਹਾਨੂੰ ਰਿਮੂਵ ਕੀਤਾ ਸੀਗਾ, ਜਿਹੜਾ ਤੁਸੀਂ ਕਹਿ ਰਹੇ ਹੋ ਰਿਮੂਵ ਸ਼ਬਦ ਬੜਾ, ਉਸ ਤੋਂ ਬਾਅਦ ਕਈ ਚੀਜ਼ਾਂ ਇਸ ਤਰ੍ਹਾਂ ਦੀ ਹੋਈਆਂ ਜਿਹੜੇ ਤੁਸੀਂ ਸੌਟ ਆਊਟ ਕਰਾਏ ਮੈਟਰ, ਚਾਹੇ ਵਿਦੇਸ਼ ਦੇ ਵੀ ਕਈ ਫਿਰ ਗਲਤ ਵੀ ਚੀਜ਼ਾਂ ਹੋਈਆਂ, ਕਈ ਲੇਡੀਜ਼ ਤੇ ਗਲਤ ਉਹ ਵੀ ਹੋਇਆ, ਕਮੈਂਟਬਾਜ਼ੀ ਹੋਈ ਹੈ ਕਿ ਜਿੱਦਾਂ ਤੁਸੀਂ ਐਗਜ਼ਾਮਪਲ ਦਿੱਤਾ। देखो एक माँ उत्ते एक बजुर्ग माँ का असी फैसला किया सी। उन्हों दा मैनू फोन आया कि जिस दिन तुहाडे ऑर्डर होए मेरे बेटे ने मेरे उत्ते पेशाब किया कि लै ए गई मनीषा गुलाटी। बहुत दुखद है। बहुत सारिया मेल आईयां पईयां ने क्योंकि बहुत सारे फैसले करके गई सी किते सी, बहुत सारे उम्मीद नहीं सी, कुछ फैसले पेंडिंग पे हुए सी। उन्होंने जनानियां दी मैनू बहुत सारिया व्हाट्सएप आ रहे ने, कुछ मेल दे भी ने, क्योंकि मेरा कंसर्न हमेशा तो यही रहा सीट ते बैठ के कि किसी का घर ना टुटे। कहते ने इंडिपेंडेंट कोई औरत का अस्तित्व नहीं है परिवार तो बिना। मेरा फैमिली बड़ा ही ज़्यादा बिलीव रहा है कि परिवार एक बहुत बड़ी स्ट्रेंथ होंदी है। किसी भी बच्चे तो उन्होंने माँ प्यो ना माँ ना प्यो खोए जान, चीज़ां उल्टियां हो रही ने, लड़कियां भी ब्लैकमेल कर लिया ने। एक कुड़ी ने अपने हसबैंड नूं चपेड़ मारी है, वो भी मेरे को शिकायत, वो भी केस इत्थे ही सॉल्व होया सी। ते बहुत दुखद है। देखते हैं हुण जिन्ना जो बेस्ट कर सकते हैं करा। ਅੱਜ ਤੋਂ ਸ਼ੁਰੂ ਹੋ ਜੂਗਾ ਕਿ ਲੋਕ ਆਣਾ ਸ਼ੁਰੂ ਹੋ ਜਾਣ ਤੁਹਾਡੇ ਕੋਲੇ? हाँ तुहाडे राही अपील है कि मैं करदी रही सा बेस्ट शिद्दत नाल काम अपना बेस्ट करदी रहांगी। हमेशा तो लोगों दे विच रहांगी, यूथ दी आवाज़ बन के रहांगी, जो बेस्ट हो सकेगा मैं करदी रहांगी। जिन्हें लोगों ने 32 लोगों जो तुसी कह रहे हो ने कंप्लेंट ऑफिस की उन्होंने भी तुसी अपील करदे हो कि दोबारा दियो अपनी कंप्लेंट? ऑलरेडी अपील मैं अपने लाइव सेशन थ्रू करती है, तुहाडे थ्रू भी अपील है कि मैं फिर तो अपना आंचल फैलानी हाँ कि 5 साल कमीशन विच बैठ के मैं हंजू ही लोगों दे इकट्ठे किते ने, अपनी एक कोशिश ही की है। तुहाडे सब लोगों का बहुत रोल रहा है ते उम्मीद करदी हाँ कि इस विश्वास जो किया है दोबारा तो मेरे को लान। मेरी कोशिश यही ही रहेगी कि किसी का परिवार ना टूटे। ਤੁਸੀਂ ਕਾਫੀ ਸਮਾਂ ਹੁਣ ਜਿਵੇਂ ਆਏ ਨਹੀਂ ਹੈਗੇ ਆਫਿਸ, ਕੋਈ ਨਵੀਂ ਸਟ੍ਰੈਟਜੀ ਬਣਾਈ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਫੈਮਿਲੀਜ਼ ਦੇ ਨਾਲ ਜੁੜਿਆ ਜਾ ਸਕੇ, ਜਾਂ ਕੁਝ ਕੋਈ ਨया ਕਮਿਸ਼ਨ ਦੇ ਰਾਹੀਂ ਕੋਈ ਕਰਨ ਜਾ ਰਹੇ ਹੋ ਕੁਝ ਨਵਾਂ? ਕਿ मैं बहुत सारा काम किया है, जेडे 14-15 दिन पे ने मैं बहुत सारा लोगों के नाल जुड़ी रही हाँ। मैं सिर्फ लाइव नहीं आई, तुहाडे लोगों नाल गलबात नहीं हुई। ਤੇ ਮੈਂ ਦਿੱਲੀ 'ਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨ ਨੂੰ ਵੀ ਮਿਲੀ, ਆਸਟ੍ਰੇਲੀਆ ਦੇ ਵੀ ਅੰਬੈਸਡਰਸ ਨੂੰ ਮਿਲੀ मैं उत्थे
ਇੱਕ ਫੰਕਸ਼ਨ ਵਿੱਚ ਮਿਲੀ ਤੇ ਉਹਨਾਂ ਦੇ ਨਾਲ ਆਉਣ ਵਾਲੇ ਸਮੇਂ 'ਚ ਬਹੁਤ ਸਾਡੇ ਪਲਾਨ ਨੇ। ਉਮੀਦ ਹੈ ਸਰਕਾਰ ਵੀ ਸਾਨੂੰ ਸਪੋਰਟ ਕਰਦੀ ਰਹੇਗੀ। ਅਸੀਂ ਇਸ ਚੇਅਰ ਤੇ ਰਹੀਏ ਜਾਂ ਸੋਸ਼ਲ ਸਰਵਿਸ ਕਰੀਏ, ਅਸੀਂ ਸਰਕਾਰ ਦਾ ਸਪੋਰਟ ਲੈਂਦੇ ਰਹਾਂਗੇ। ਮੌਜੂਦਾ ਸਰਕਾਰ ਹੈ, ਚੁਣੀ ਹੋਈ ਲੋਕਾਂ ਦੀ ਸਰਕਾਰ ਹੈ। ਸਰਕਾਰ ਨੂੰ ਸਪੋਰਟ ਵੀ ਕਰਦੇ ਰਹਾਂਗੇ, ਸਰਕਾਰ ਦਾ ਸਪੋਰਟ ਵੀ ਲੈਂਦੇ ਰਹਾਂਗੇ।